ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। असफलता जिंदगी दा एक हिस्सा है, इस तो डर के सफलता दा रास्ता ना छड्डो। होए 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 क्या बात आए है तेरी बल्ले बल्ले। मैं क्या सत श्री अकाल नमस्कार आदाब हासे चारे पासे च ताया शौकी नाल हरमन आ गई है। आए ताया सा औखे औखे लई जाना। मैं दसदा अज मैं कुछ खास काम करके आया। कोई नहीं जान लेनी है ताया, तेरे खास काम भी आउंदे ही शुरू हो जाना हुंदा। ताया तू पहला सारिਆਂ ਨੂੰ हाल चाल ਪੁੱਛੀਦਾ ਹੈ। हां की हाल चाल ਤੁਹਾਡੇ ਕਿਦਾਂ ਦੇ ਹੈ? ਮੈਂ ਠੀਕ ਹਾਂ। ठीक है हाँ। बड़ी कटरीना कैफ दी फोटो खोल के बैठी है। मैं नहीं ਇਹਨੂੰ ਹਾਂ ਕਰਨੀ, ਮੈਨੂੰ 4 ਵਾਰੀ ਪ੍ਰਪੋਜ਼ ਕਰ ਚੁੱਕੀ ਹੈ। ਕਟਰੀਨਾ ਆਹੋ। ਤਾਏ ਨੂੰ ਪ੍ਰਪੋਜ਼ ਕਰ ਚੁੱਕੀ ਉਹ ਹੈ। ਐਕਚੁਅਲੀ ਪਤਾ ਕੀ ਮੈਂ ਕਿਉਂ ਨਹੀਂ ਇਹਨੂੰ ਹਾਂ ਕਰਨੀ? ਕਿਉਂ? ਇਹ ਫਿਰ ਯਾਰ ਬਾਰ ਹੋ ਜਾਣੀ। ਮੈਂ ਸਲਮਾਨ ਇਕੱਠੇ ਨਾ ਜਿਮ ਲੈਣੇ ਆ। ਹਾਂ, ਸਲਮਾਨ ਬੀਤੇ ਵੇਲਿਆਂ ਦੀ ਗੱਲ ਹੋ ਗਈ ਹੈ ਅੱਜ ਕੱਲ ਤੈਨੂੰ ਨਹੀਂ ਪਤਾ। ਉਹ ਅੱਛਾ ਵਿੱਕੀ ਕੌਸ਼ਲ ਹਾਂ ਦ ਸਰਜੀਕਲ ਸਟ੍ਰਾਈਕ। ਹਾਂ ਉਹ ਟਾਈਮ ਬਾਕੀ ਬਦ ਵਾਂਗੂ ਬਦਨਾਮ, ਉਹ ਜਿਵੇਂ ਵਿਵੇਕ ਓਬਰਾਏ ਹੋਇਆ ਸੀਗਾ। ਹਾਂ। ਉਹ ਪੰਗਾ ਪੈਣਾ ਹੀ ਹੋਇਆ। ਆਏ ਕੀ ਹੋਇਆ ਤਾਇਆ? ਮੈਂ ਟੀਕਾ ਲਵਾ ਕੇ ਆਇਆ। ਲਵਾ ਲਿਆ? ਆਏ ਬਹੁਤ ਦਰਦ ਹੋ ਰਹੀ ਬਾਂਹ ਤੇ ਮੇਰੀ। ਹਾਏ ਤਾਇਆ ਸੱਚੀ? ਮੈਂ ਨਾ ਗਿਆ ਡਾਕਟਰ ਕੋਲ। ਹਾਂ। ਮੈਂ ਕਿਹਾ ਮੈਨੂੰ ਲਾ ਦਿਓ। ਉਹ ਮੈਨੂੰ ਗਲੂਕੋਸ਼ ਲਾਣ ਲੱਗੇ ਸੀ। ਓਹੋ ਫਿਰ? ਮੈਂ ਕਿਹਾ ਮੇਰੀ ਸਿਹਤ ਤੇ ਨਾ ਜਾਓ। ਫਿਰ ਉਹਨਾਂ ਨੇ ਮੈਨੂੰ ਟੀ-ਸ਼ਰਟ ਚੁੱਕ ਕੇ 6 ਪੈਕ ਗੈਪ ਦਿਖਾਇਆ। ਹਾਏ 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 ਹਾਏ। ਉਹ ਫਿਰ ਸਮਝ ਗਏ ਯੂ ਆਰ ਫਿਟਨੈਸ ਫਰੀਕ। ਮੈਂ ਕਿਹਾ ਯੈਸ ਆਈ ਨੀਡ ਵੈਕਸੀਨੇਸ਼ਨ, Okay. ਕੋਵਿਡ ਵੈਕਸੀਨੇਸ਼ਨ। ਹਾਂ ਫਿਰ ਉਹਨਾਂ ਨੇ ਮੇਰੇ ਟੀਕਾ ਲਾਇਆ। ਪਹਿਲਾਂ ਮੇਰੀ ਬਾਂਹ ਕਹਿੰਦੀ ਢਿੱਲੀ ਛੱਡ ਦੋ। ਹਾਂ ਢਿੱਲੀ ਮੈਂ ਕਿਹਾ ਕਮੀਜ਼ ਛੋੜੀ ਬਈ ਢਿੱਲੀ ਕਰ ਲੈ। ਹਾਂ। ਫਿਰ ਮੈਂ ਬਾਂਹ ਢਿੱਲੀ ਛੱਡੀ ਤੇ ਮੇਰੇ ਐ ਕਰਕੇ ਟੀਕਾ ਲਾਇਆ। ਹਾਏ ਫਿਰ ਮੇਰੇ ਬੜੀ ਪੀੜ ਹੋਈ। ਤਾਇਆ ਫੋਟੋ ਨਹੀਂ ਖਿੱਚੀ? ਮੈਂ ਫੋਟੋ ਖਿੱਚੀ। ਹਾਂ ਫੋਟੋ ਕਿਉਂ ਨਾ ਖਿੱਚੇ? ਬੰਦਾ ਕਰੋਨਾ ਤੋਂ ਬਚਣ ਵਾਸਤੇ ਨਹੀਂ ਟੀਕਾ ਲਵਾਉਂਦਾ। ਫੋਟੋ ਖਿੱਚਣ ਲਈ ਲਵਾਉਂਦਾ ਹੈ। ਮੈਂ ਕਹਿੰਦਾ ਸਰਕਾਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਆ ਕੇ ਵੈਕਸੀਨ ਬਣਾਈ ਉਹਨਾਂ ਨੇ ਕਿਹਾ ਕਿ ਬਾਂਹ ਚ ਲਾਣੀ ਹੈ। ਹਾਂ ਜੇ ਕਿਤੇ ਪਿੱਛੇ ਅੱਛਾ ਸੱਚ ਤਾਇਆ ਤੂੰ ਫੂਫਾਂ ਦੀ ਗੱਲ ਕਰਦਾ ਸੀ ਕਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਰਿਸ਼ਤੇ ਨੂੰ ਲੈ ਕੇ। ਹਾਂ। ਗੱਲ ਇਹ ਹੈ ਵੀ ਅਗਲੇ ਦੋਵੇਂ ਪਲਾਨਿੰਗ ਕਰ ਰਹੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ ਦੇ ਉੱਪਰ ਕਬੂਲ ਕਰਨ ਦੀ। ਅਤੇ ਇਹ ਕਿੱਦਾਂ ਦੀ ਪਲੈਨਿੰਗ ਹੁੰਦੀ ਹੈ? ਸਾਡੇ ਚ ਤੇ ਪਲੈਨਿੰਗ ਹੁੰਦੀ ਵਿਆਹ ਦੀ ਤੇ ਹੁਣ ਚਲੋ ਰੋਕਾ ਕਰ ਲਈਏ ਜਾਂ ਵਿਆਹ ਵਿਊ ਕਰ ਲਈਏ, ਹੋਰ ਜੇ ਮਹਿੰਦੀ ਮੁੰਦੀ ਲਵਾਈ ਲਈਏ ਜਾਂ ਹਲਦੀ ਲਵਾ ਲਈਏ। ਜਨਤਕ ਤੌਰ ਤੇ ਮੰਨਾਂਗੇ, ਇਹਦੀ ਵੀ ਪਲੈਨਿੰਗ ਹੁੰਦੀ। ਮੈਨੂੰ ਸਮਝ ਨਹੀਂ ਆਇਆ। ਇਹਨਾਂ ਦੇ ਆਹੀ ਚੋਚਲੇ ਹੁੰਦੇ ਨੇ ਸੈਲੀਬ੍ਰਿਟੀਜ਼ ਦੇ। ਸਿਆਣੇ ਤਾਂ ਕਹਿੰਦੇ ਇਸ਼ਕ ਔਰ ਮੁਸ਼ਕ ਛੁਪਾਏ ਨਹੀਂ ਛੁਪਤੇ। ਤੇ ਤਾਂ ਹੀ ਤਾਂ ਤੈਨੂੰ ਛੱਡ ਕੇ ਫਿਰ ਜਲਦੀ ਹੀ ਜੈਕਲਿਨ ਚਲ ਗਈ ਸੀ। ਨਾ ਤਾਂ ਛੱਡ ਛੁੱਟ ਕੇ ਨਹੀਂ ਗਈ। ਹਾਂ ਛੱਡ ਛੁੱਟ ਕੇ ਨਹੀਂ ਗਈ ਹੈਗੀ। ਐਵੇਂ ਅਫਵਾਹਾਂ ਫਲਾਓ ਮੇਰੇ ਬਾਰੇ। ਮੈਂ ਮਾਨਾ ਨਹੀਂ ਬਾਜ ਨਹੀਂ ਕਰਦੇ। ਲੈ ਕਾਦੀਆਂ ਫੋਨ ਛੱਡ ਸੱਚ ਛੁੱਟ ਕੇ ਹੈ। ਨਹੀਂ ਗਈ। ਉਹ ਤੇ ਸਪੇਸ ਲਈ ਆਪਾਂ ਦੋਵਾਂ ਨੇ ਇੱਕ ਦੂਜੇ ਕੋ ਕੁਝ ਟਾਈਮ ਵਾਸਤੇ। ਆਏ ਹਾਏ ਮਤਲਬ ਤੁਸੀਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਚੋਂ? ਹਾਂ ਇਨ ਓਪਨ ਰਿਲੇਸ਼ਨਸ਼ਿਪ ਵਿਦ ਲੌਂਗ ਡਿਸਟੈਂਸ। ਇਹਦਾ ਕੀ ਮਤਲਬ? मतलब कि ओपन खुला डुला रिलेशनशिप है। हाँ? मतलब कि इन केस ड्यूरिंग रिलेशनशिप ਮੈਨੂੰ ਕੋਈ ਪਸੰਦ ਆਂਦੀ ਮੈਂ ਉਹਦੇ ਨਾਲ ਸੈੱਟ ਹੋ ਸਕਦਾ। ਜੇ ਉਹਨੂੰ ਕੋਈ ਪਸੰਦ ਆਂਦਾ ਉਹਦੇ ਨਾਲ ਸੈੱਟ ਹੋ ਤਾਇਆ ਇਹਨੂੰ ਪੰਜਾਬੀ ਚਰਿੱਤਰਹੀਣ ਕਹਿੰਦੇ ਆ। ਸੈਟ ਅਪ ਏਦਾਂ ਦੀ ਗੱਲਾਂ ਨਹੀਂ ਕਰਨੀਆਂ। ਆਪਾਂ ਖੁੱਲਾ ਰੱਖਿਆ ਸੁਭਾਅ ਆਪਣਾ ਕਿ ਦੇਖੋ ਜੀ ਕਦੀ ਕਿਸੇ ਨੂੰ ਬਾਉਂਡ ਨਾ ਬੰਨ ਕੇ ਨਾ ਰੱਖੋ। ਇੰਨਾ ਸੁਭਾਅ ਨਾ ਖੋਲੋ ਕਿ ਵੈਸੇ ਹੀ ਤੁਹਾਨੂੰ ਕੋਈ ਖੋਲ ਜੇ। ਥੋੜੇ ਜੇ ਗੁੱਜੇ ਰਹੋ, ਲੋਕ ਹਾਲ ਚਾਲ ਪੁੱਛਦੇ ਰਹਿੰਦੇ ਨੇ। ਨਹੀਂ ਆਪਾਂ ਬਹੁਤ ਗੁੱਜੇ ਆ ਤੇ ਮੈਂ ਕਿਹਾ ਗੱਲਾਂ ਨੂੰ ਬਹੁਤ ਬੁੱਝੇ ਆ। ਏਦਾਂ ਕਿਹੜੀ ਗੱਲ ਹੋ ਗਈ? ਗਾਣਾ ਲਾ ਦੇ ਵਧੀਆ ਜਿਹਾ। ਜੈਕਲਿਨ ਦੀ ਯਾਦ ਆ ਗਈ ਉਹ ਗਾਣਾ ਲਾ ਤੂੰ। ਮੁਝੇ ਤੋਂ ਤੇਰੀ ਲੱਤ ਲੱਗ ਤਾਇਆ ਅਸੀਂ ਗਈ। ਨਹੀਂ ਲਾਉਂਦੇ ਇਦਾਂ ਦੇ ਗਾਣੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਤਾਇਆ ਵੈਸੇ ਟੀਕਾ ਲਵਾ ਕੇ ਕਿਵੇਂ ਲੱਗਿਆ? ਟੀਕਾ ਲਵਾਇਆ ਮੈਂ ਤੇ ਦਰਦ ਤਾਂ ਬਹੁਤ ਹੋਈ ਆ ਪਰ ਮੇਰੀ ਪੂਰੀ ਬੋਡੀ 'ਚ ਐਂ ਲੱਗਦਾ ਪਿਆ ਜਿਵੇਂ ਸ਼ਰਸ਼ਰਾਹਟ, ਜੰਜਨਾਹਟ, ਖੁਰਖੁਰਾਹਟ, ਟੁੱਟੜਾਹਟ, ਮਤਲਬ ਕਿ ਇਕੱਠੀ ਨਾ ਮਿਕਸ ਦੀ ਤਰੰਗਾਂ ਜਿਹੀਆਂ ਆ ਰਹੀਆਂ ਨੇ। ਵੇਖੀ ਕਿਤੇ ਹੈ ਅਮਰ ਹੀ ਰਹੀ। ਮੈਂ ਅਮਰ ਹੀ ਹੈਗਾ ਵਾ। ਉਹ ਤੇ ਮੇਰੇ ਅੰਦਰ ਨਾ ਐਂਟੀਬਾਡੀਜ਼ ਬਣ ਰਹੀਆਂ ਨੇ। ਵੈਸੇ ਮੇਰੇ ਕੋਲ ਹੈਗੀਆਂ ਸੀ, ਥੋੜੀਆਂ ਐਕਸਟਰਾ ਪਾਈਆਂ ਨੇ ਹੁਣ। ਹੈਗੀਆਂ ਸੀ ਮਤਲਬ? ਐਂਟੀਬਾਡੀਜ਼ ਮੇਰੇ ਕੋਲ ਬਹੁਤ ਨੇ। ਕਿੱਥੋਂ ਸੀ?
ਮੈਂ ਤੇ ਡੋਨੇਟ ਵੀ ਕਰਦਾ ਰਿਹਾ ਐਂਟੀਬਾਡੀਜ਼। ਹਾਓ ਹੈ ਕੱਢ ਕੇ ਏਦਾਂ। ਤਾਇਆ ਐਂਟੀਬਾਡੀਜ਼ ਤੈਨੂੰ ਪਤਾ ਕਿਵੇਂ ਬਣਦੀਆਂ ਨੇ? ਕਿੱਦਾਂ ਬਣਦੀਆਂ ਨੇ? ਲੈ ਕਹਿੰਦੇ ਨੇ ਵੀ ਜਿਹੜੇ ਬੰਦੇ ਨੂੰ ਕਰੋਨਾ ਹੁੰਦਾ ਉਸ ਤੋਂ ਬਾਅਦ ਵਿੱਚ ਉਹ ਠੀਕ ਹੁੰਦਾ, ਉਸ ਤੋਂ ਬਾਅਦ ਵਿੱਚ ਐਂਟੀਬਾਡੀਜ਼ ਉਹਦੇ ਚ ਬਣਦੀਆਂ ਨੇ। ਇਦਾਂ ਦੀਆਂ ਗੱਲਾਂ ਸੁਣੀਆਂ ਸੀ। ਨਹੀਂ ਮੇਰੇ ਪਹਿਲਾਂ ਹੀ ਬਣੀਆਂ ਹੋਈਆਂ ਸੀ, ਕਿਉਂਕਿ ਅੱਜ ਤੋਂ ਲਗਭਗ 1548.88 ਸਾਲ ਪਹਿਲਾਂ ਅੱਛਾ ਮੈਨੂੰ ਇਹ ਗੱਲ ਪਤਾ ਸੀ ਕਰੋਨਾ ਆਣਾ ਹੈ, ਤਾਂ ਮੈਂ ਐਡਵਾਂਸ ਹੀ ਆਪਣੇ ਅੰਦਰ ਐਂਟੀਬਾਡੀਜ਼ ਪਵਾ ਲਿਆ ਸੀ ਤਾਂ ਮੈਨੂੰ ਕਰੋਨਾ ਹੋਇਆ ਨਹੀਂ। ਓਕੇ ਕਾਰਨ ਹੈਗਾ ਦੇਖੋ देयर इज अ लॉजिक। ਟੀਕਾ ਹੁਣੇ ਲਵਾਇਆ ਨਾ? ਟੀਕਾ ਤੇ ਮੈਂ ਹੁਣ ਲਵਾਇਆ। ਅਸਰ ਹੋਇਆ ਲੱਗ। ਹਾਂ ਨਹੀਂ ਅੱਛਾ ਤੇ ਲਵਾਇਆ ਤੂੰ ਵੀ ਹੈਗਾ, ਤੈਨੂੰ ਨਹੀਂ ਹੋਇਆ? ਨਹੀਂ ਮੈਂ ਸਹੀ ਗੱਲਾਂ ਕਰਦੀ ਹਾਂ, ਹਰੇਕ ਨੂੰ ਇੱਕੋ ਜਿਹਾ ਅਸਰ ਨਹੀਂ। ਟੀਕਾ ਲਵਾ ਕੇ ਆਈ ਹੈਗੀ ਐ, ਗਵਾਂਢੀਆਂ ਦਾ ਸ਼ੂਟ ਟੰਗਿਆ ਸੀਗਾ ਢੋ ਕੇ, ਉਹਦੇ ਧਾਗੇ ਮੂੰਹ ਨਾਲ ਤੋੜੀ ਜਾਏ। ਮੈਂ ਕਿਹਾ ਕੀ ਹੋਇਆ? ਕਹਿੰਦੀ ਕੁਛ ਨਹੀਂ, ਦਿਲ ਕਰਦਾ ਵੀ ਡੰਡੀ ਵੱਢਾਂ ਕਿਤੇ। ਫਿਰ ਕਦੀ ਕੁੱਤਾ ਜਾਂਦਾ, ਕੁੱਤੇ ਲੈ ਡੰਡੀ ਵੱਢੀ ਇਹਨੇ, ਉਹ ਪੁਲਿਸ ਫੜ ਕੇ ਲੈ ਚੱਲੀ ਸੀ ਤੇ ਮੈਂ ਬਚਾਇਆ। ਕੋਈ ਨਹੀਂ, ਮੈਂ ਕਹਿੰਦਾ ਕੁੱਤੇ ਨੇ ਪਹਿਲਾਂ ਇਹਨੂੰ ਵੱਢਿਆ, ਇਹਨੇ ਕੁੱਤੇ ਨੂੰ ਵੱਢਿਆ, ਫਿਰ ਇਸ ਹਿਸਾਬ ਨਾਲ ਮਤਲਬ ਫਿਰ ਪੱਤਰਕਾਰਾਂ ਨੂੰ ਮੈਂ ਖਬਰ ਦਿੱਤੀ। ਤੂੰ ਬੋਰ ਕਿਉਂ ਕਰੀ ਜਾ ਰਹੀ ਹੈ? ਨਹੀਂ ਬੋਰ ਨਹੀਂ ਕੀਤਾ, ਮੈਂ ਤੇਰੀ ਰਿਐਲਿਟੀ ਦੱਸ ਰਿਹਾ। ਧੱਕੇ ਨਾਲ ਭਾਈ ਸਾਹਿਬ ਨੂੰ ਬੁਲਾਇਆ ਕਿ ਕੋਈ ਤਾਇਆ ਤਾਂ ਹੀ ਚੁੱਪ ਕਰੂਗਾ ਤੇ ਤਾਇਆ ਤਾਂ ਹਟਦਾ ਹੀ ਨਹੀਂ। ਨਹੀਂ ਉਹ ਮੈਨੂੰ ਚੁੱਪ ਕਿੱਦਾਂ ਕਰਾਂਗੇ, ਮੇਰੀ ਸੱਸ ਲੱਗਦੇ ਆ। ਤਾਇਆ ਤੂੰ ਕੋਈ ਗਲਤ ਟੀਕਾ ਤਾਂ ਨਹੀਂ ਲਵਾਇਆ? ਨਹੀਂ ਉਹਨਾਂ ਨੇ ਮਤਲਬ ਕਿ ਇੱਕ ਲਾਇਆ, ਕਰੋਨਾ ਵਾਲਾ ਟੀਕਾ ਲਾਇਆ। ਅੱਛਾ ਮੈਂ ਫਿਰ ਪੱਤਰਕਾਰ ਛੱਡੇ। ਅੱਛਾ ਤੇ ਪੱਤਰਕਾਰ ਕਹਿੰਦੀ ਇਹ ਕੀ ਖਬਰ ਹੋਈ? ਮੈਂ ਕਿਹਾ ਦੇਖੋ ਜੀ ਕੁੱਤੇ ਨੇ ਨੂੰ ਵੱਢਿਆ, ਨਹੀਂ ਇਹ ਖਬਰ ਪਾਈ ਤੇ ਕੁੱਤੇ ਨੂੰ ਵੱਢਿਆ, ਉਹ ਤੇ ਖਬਰ ਬਣਦੀ ਹੈ ਨਾ ਤੁਹਾਡੀ। ਤਾਇਆ ਜਰਨਲਿਜ਼ਮ ਦੀ ਨਾ ਉਹ ਪੁਰਾਣੀ ਜੀ ਐਗਜ਼ਾਮਪਲ ਹਰ ਥਾਂ ਤੇ ਨਾ ਸੁਣਾਇਆ ਕਰ। ਉਹਦਾ ਕਾਰਨ ਹੈਗਾ ਕੀ? 올ਡ ਇਜ਼ 골ਡ ਤੇ 골ਡ ਇਜ਼ ਸੋਨਾ ਮਹਿੰਗਾ। ਹਾਂ ਮਹਿੰਗਾ ਤੇ ਬਹੁਤ ਹੈਗਾ, ਪਰ ਮੈਨੂੰ ਫਰਕ ਨਹੀਂ ਪੈਂਦਾ, ਜਿਵੇਂ ਕਿ ਮੇਰੇ ਆਪਣੀ ਖਦਾਨ ਹੈ ਸੋਨੇ ਦੀ। ਮੈਂ ਕਹਿੰਦਾ ਕਹੀ ਮਾਰੀ ਦੀ ਸੋਨਾ ਬਾਹਰ। ਹਾਂ ਕਹੀ ਮਾਰੀ ਦੀ ਸੋਨਾ ਬਾਹਰ। ਅੱਛਾ ਤੇ ਇੱਕ ਵਾਰੀ ਮੈਂ ਕਹੀ ਮਾਰੀ ਤੇ 24 ਕੈਰਟ ਦਾ ਸੋਨਾ ਸੀਗਾ, ਬੜਾ ਲਿਕਵਿਡ ਜਿਹਾ। 24 ਕੈਰਟ ਦਾ ਸੋਨਾ? ਹਾਂ ਅੱਛਾ ਫਿਰ ਹੈ ਨਾ, ਜੇ ਲਿਕਵਿਡ ਹੁੰਦਾ, ਬਿਲਕੁਲ ਲਿਕਵਿਡ ਹੁੰਦਾ, ਕਲਾ ਕੇ ਮੈਗਮਾ ਲਾਵਾ ਵਰਗਾ। ਉਹ ਕਿਤੇ ਮੈਂ ਫੜਿਆ ਹੱਥ ਤੇ ਮੈਨੂੰ ਐ ਕੀਤਾ ਤੇ ਆਲੂ ਦੀ ਸ਼ੇਪ ਚ ਆ ਗਿਆ। ਉਹ ਕਿਤੇ ਰਾਹੁਲ ਗਾਂਧੀ ਨੇ ਵੇਖ ਲਿਆ, ਉਹਨੂੰ ਲੱਗਾ ਕਿ ਉਹੀ ਇੱਕ ਹੱਥ ਚ ਇਹ ਕਰੋ, ਉਧਰ ਸੇ ਸੋਨਾ ਨਿਕਾਲੋ, ਲੱਗਾ ਕਿ ਆਲੂ ਦਾ ਸੋਨਾ ਬਣਿਆ। ਉਹਨੇ ਵੀ ਬਿਆਨ ਦੇ ਦਿੱਤਾ, ਆਪਣੀ ਐਵੇਂ ਲੱਸੀ ਕਰਾ ਲਈ। ਮੈਂ ਤਾਂ ਪੁੱਛਤਾ ਲੈਂਦੇ, ਦੇਖੋ ਨਕਲ ਵੀ ਅਕਲ ਨਾਲ ਵੱਜਦੀ ਹੈ, ਇਹਨਾਂ ਨੂੰ ਉਹ ਵੀ ਨਹੀਂ। ਮੈਂ ਮੋੜਦਾ ਦਿਲ ਨਹੀਂ ਮੈਂ ਤੋੜਦਾ, ਪਿੱਕਾ ਲੈ ਤੂੰ ਫੋੜਦਾ। ਸ਼ਿਰਾਹੀਓ ਜੱਟ ਸ਼ਿਰਾਹੀਓ ਸ਼ੂਟ ਕਰਾਂ ਤੇਰੇ ਮੈਂ ਆਨਲਾਈਨ ਵੇ, ਅੱਖ ਨੱਕ ਮੇਰੇ ਤਿੰਨੇ ਫਾਈਨ ਵੇ। ਤੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਕੁੜੀ ਨੇ ਇਹ ਗਾਣਾ ਗਾਣ ਤੋਂ ਪਹਿਲਾਂ ਆਪਣਾ ਮੈਡੀਕਲ ਟੈਸਟ ਕਰਵਾਇਆ ਹੈ। ਉਹਨੇ ਪੰਜਾਬ ਪੁਲਿਸ ਦੀ ਭਰਤੀ ਭਰਨੀ ਹੈ, ਤਾਂ ਉਹਨੇ ਕਿਹਾ ਕਿ ਅੱਖ ਨੱਕ ਕੰਨ ਮੇਰੇ ਤਿੰਨੇ ਫਾਈਨ ਵੇ, ਕਿ ਮੇਰਾ ਵਿਜ਼ਨ। ਅੱਖ ਨੱਕ ਲੱਕ ਮੇਰੇ ਤਿੰਨੇ ਫਾਈਨ ਵੇ। ਪਰ ਪੁਲਿਸ ਦੇ ਪੇਪਰ ਚ ਲੱਕ ਦਾ ਕੀ ਸੰਦਰਭ ਹੋਇਆ? ਨਹੀਂ ਤੇ ਦੇਖੋ ਜੇ ਲੱਕ ਪਤਲਾ ਹੋਏਗਾ ਤਾਂ ਹੀ ਭੱਜ ਕੇ ਚੋਰ ਫੜ ਸਕੇਗੀ। ਜ਼ਰੂਰੀ ਨਹੀਂ ਹੈਗਾ, ਮੈਂ ਕਹਿੰਦਾ ਜੀ ਸਹੀ ਗੱਲ ਮੈਂ ਕਹਾਂ, ਜਿੰਨਾ ਵੱਡਾ ਪੇਟ ਉਨੀ ਵੱਡੀ ਪੋਸਟ ਪੰਜਾਬ ਪੁਲਿਸ ਚ। ਇਹ ਹਿਸਾਬ ਨਾਲ ਮਹਿਲਾ ਪੁਲਿਸ 9ਵੇਂ ਮਹੀਨੇ ਡੀਜੀਪੀ ਲੱਗ ਜਾਂਦੀ ਹੈ। ਹਾਏ ਭਰਤੀ ਵੇਲੇ ਥੋੜੀ ਤਾਇਆ, ਭਰਤੀ ਵੇਲੇ ਤਾਂ ਬਿਲਕੁਲ ਫਿਟਨੈਸ ਵੇਖਦੇ ਨੇ ਉਹ। ਨਹੀਂ ਫਿੱਟ ਤੇ ਬਹੁਤ ਹੁੰਦੀਆਂ ਕੁੜੀਆਂ, ਮੈਂ ਆਪ ਦੇਖ ਟ੍ਰਾਇਲ ਕਰਵਾਉਣ ਜਾ ਰਿਹਾ। ਅੱਛਾ ਤੇ ਉਹ ਮੈਂ ਕਹਿੰਦਾ ਕੁੜੀ ਇੱਕ ਆਈ ਸੀਗੀ, ਮਤਲਬ ਕਿ ਜਿਵੇਂ ਕਿ ਤੇਰਾ 150 ਕਿਲੋ ਹੋਏਗਾ ਭਾਰ, ਤੇਰਾ ਹੀ ਭਾਰ 150 ਕਿਲੋ ਕਦੋਂ? ਤੇ ਹੁਣੇ ਤੂੰ ਹਾਮੀ ਭਰੀ। ਨਹੀਂ ਮੈਂ ਤਾਂ ਧਿਆਨ ਹੋਰ ਪਾਸੇ ਸੀ। ਧਿਆਨ ਤੇਰਾ ਮਤਲਬ ਕਿ ਤੇਰੇ ਕੇ ਹਿਸਾਬ ਦੀ ਸੀਗੀ ਕੁੜੀ। ਮੈਂ ਉਹਨੇ ਕਿਹਾ ਉਹਨੇ ਕਿਆ ਲੌਂਗ ਜੰਪ ਕੀਤਾ, ਓਏ ਹੋਏ ਹੋਏ ਹੋਏ, ਮੈਂ ਕਿਹਾ ਏਦਾਂ ਹੀ ਉੱਡੀ ਹੈ। ਮੈਨੂੰ ਲੱਗਾ ਜਿਵੇਂ ਹਵਾਈ ਵਾਪਸ ਨਹੀਂ ਆਣੀ। ਚਲੋ ਥੱਲੇ ਆ ਕੇ ਡਿੱਗੀ ਹੈ, ਉੱਥੇ ਮੀਡੀਆ ਪਹੁੰਚ ਗਿਆ। ਉਹ ਕਹਿੰਦੇ ਇੱਥੇ ਕੋਈ ਉੜਨ ਤਸ਼ਰੀ ਡਿੱਗੀ ਆ ਕੇ, ਉਹ ਏਦਾਂ ਟੋਇਆ ਪੈ ਗਿਆ। ਉੜਨ ਤਸ਼ਰੀ UFO ਜਿਹਨੂੰ ਕਹਿੰਦੇ, ਤੈਨੂੰ ਕਿੱਥੇ ਪਤਾ, ਪੰਜਾਬੀ ਮੀਡੀਅਮ ਚ ਸਾਇੰਸ ਪੜ੍ਹਨ ਵਾਲੀ। ਫਿਰ ਹਾਂ ਤੂੰ ਉਹੀ ਜਿਹੜਾ ਅਮੀਬਾ ਦਾ ਮਾਡਲ ਬਣਾਇਆ ਕਰਦੀ ਸੀਗੀ 20 ਰੁਪਏ ਦੇ ਕੇ, ਪੱਤੀ ਪਾ ਕੇ ਅਮੀਬਾ ਹੈ ਨਾ, ਸੌਰ ਮੰਡਲ ਕਿਆ ਹੋਤਾ ਹੈ, ਗੱਲਾਂ ਕਰਦੀ ਹੈ। ਤੇ ਮੈਂ ਕਹਿੰਦਾ ਭਰਤੀ ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਓਏ ਛੋਟੂ, ਪੰਜਾਬ ਪੁਲਿਸ ਮੈਂ ਕਿਹਾ ਫੜ ਕੇ ਫਟਾਫਟ ਫੇਰ ਦਿਆ ਓਏ। ਤਾਇਆ ਨਵਾਂ ਡਾਇਲੌਗ ਲਿਖਿਆ ਲੱਗਦਾ ਹੈ। ਹਾਂ ਨਹੀਂ ਮਤਲਬ ਪਤਾ ਮੈਂ ਫਿਰਦੇ ਦੇਖੇ, ਮਤਲਬ ਕਿ ਦੇਖੋ ਜੀ ਤੁਸੀਂ ਨਾ, ਮੈਂ ਕਹਾਂ ਇੰਨੀ ਨਾ ਸ਼ਾਸਨੀ ਕਪੱਟੀ ਹੁੰਦੀ ਜਿੰਨੀ ਪੰਜਾਬ ਪੁਲਿਸ ਕਪੱਟੀ ਹੈ। ਗੱਲ ਤਾਂ ਸਹੀ ਹੈ। ਮਤਲਬ ਤੁਸੀਂ ਗੱਡੀ ਤੇ ਪੂਰੇ ਕਾਗਜ਼ ਲੈ ਕੇ ਚੱਲ ਜਾਓ, ਮੈਂ ਕਹਿੰਦਾ ਭਾਵੇਂ ਇੱਕ ਅੱਧਾ ਵੱਧ ਲੈ ਕੇ ਚੱਲ ਜਾਓ, ਚਲਾਨ ਤੁਹਾਡਾ ਫਿਰ ਵੀ ਹੋ ਹੀ ਜਾਣਾ, ਕਿਉਂਕਿ ਪੰਜਾਬ ਪੁਲਿਸ ਨੇ ਕੋਈ ਨਾ ਕੋਈ ਐਸਾ ਨੁਕਸ ਕਰਨਾ ਹੈ। ਜਦੋਂ ਪੰਜਾਬ ਪੁਲਿਸ ਧਾਰ ਲੈਂਦੀ ਹੈ ਨਾ, ਇਹੋ ਫਿਰ ਕੋਈ ਨਹੀਂ ਬਚਾ ਸਕਦਾ। ਤੇਰੀ ਸਟੇਟਮੈਂਟ ਥੋੜੀ ਗਲਤ ਹੈ। ਮਤਲਬ ਜਦੋਂ ਨਹੀਂ ਉਹ ਹਮੇਸ਼ਾ ਧਾਰ ਕੇ ਬੈਠੀ ਹੁੰਦੀ ਹੈ। ਜੇ ਬੰਦਾ ਰੋਕਿਆ ਸੁੱਕਾ ਨਹੀਂ ਜਾਣ ਦੇਣਾ, ਕੁਛ ਤਾਂ ਮੈਂ ਕਿਹਾ ਗਰਾਈ ਕਰਨੀ ਆ।
ਜੋ ਮਰਜ਼ੀ ਹੋ ਜਾਏ, ਮਤਲਬ ਚਲਾਨ ਤਾਂ ਹੋਣਾ ਹੀ ਹੋਣਾ ਹੈ, ਪਰਮ ਸੱਤਿਆ ਹੈ। ਉਹਨਾਂ ਨੂੰ ਟ੍ਰੇਨਿੰਗ ਤੇ ਦੱਸਿਆ ਜਾਂਦਾ ਹੈ। ਜਿਵੇਂ ਮਾਰਕੀਟਿੰਗ ਨਹੀਂ ਹੁੰਦੀ, ਮਾਰਕੀਟਿੰਗ ਕਹਿੰਦੇ ਗੰਜੇ ਨੂੰ ਕੰਘੀ ਵੇਚਣੀ। ਪੰਜਾਬ ਪੁਲਿਸ ਦੀ ਮਾਰਕੀਟਿੰਗ 'ਚ ਸਿਖਾਇਆ ਜਾਂਦਾ ਹੈਗਾ, ਜਿਹੜਾ ਤੁਹਾਡੇ ਕੋਲ ਆ ਗਿਆ ਉਹ ਰਸੀਦ ਕਟਾ ਕੇ ਜਾਊਗਾ, ਉਹ ਕੱਢ ਕੇ ਛੱਡਦੇ ਆ। ਤਾਂ ਹੀ ਤਾਂ ਲੋਕ ਫਿਰ ਡਰਦੇ ਨਹੀਂ ਤਾਇਆ ਪੁਲਿਸ ਤੋਂ। ਡਰਦੇ ਵੀ ਹੈਗੇ ਆ, ਮਾੜਾ ਮਾੜਾ ਹੁੰਦਾ ਹੈ, ਜਿਹੜੇ ਕਹਿੰਦਾ ਪਰ ਡਰਦੇ ਨਹੀਂ ਹੈਗੇ। ਅਕਸਰ ਉਹਨਾਂ ਨੂੰ ਮੈਂ ਨਾ ਉਹ ਕਿਲੋਮੀਟਰ ਦੂਰ ਪੁਲਿਸ ਵੇਖ ਕੇ ਰਸਤਾ ਬਦਲਦੇ ਵੇਖਿਆ। ਉਹ ਬਦਲਦੇ ਇੱਕ ਵਾਰੀ ਸਾਂਢ ਦੇ ਵਿੱਚ ਸਕੂਟਰ ਵੱਜਾ ਸੀ ਬੰਦੇ ਦਾ, ਓਏ ਹੋਏ 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 ਡਿੱਗਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰੇ ਬੜੀ ਭੀੜ। ਬਈ ਕੌਣ ਕਹਿੰਦਾ ਕਿ ਸ਼ਰਾਬ ਮਿਲਾਵਟੀ ਹੁੰਦੀ ਹੈ? ਕੌਣ ਕਹਿੰਦਾ ਕਿ ਫ੍ਰੀ ਦੀ ਸ਼ਰਾਬ ਮਿਲਾਵਟੀ ਹੁੰਦੀ ਹੈ? ਅੱਜ ਕੱਲ ਤੇ ਫ੍ਰੀ ਦਾ ਮਿਲਿਆ ਬੱਤਾ ਵੀ ਬੰਦੇ ਦਾ ਦਿਮਾਗ ਘੁਮਾ ਦਿੰਦਾ ਹੈ। ਗੱਲ ਤਾਂ ਸਹੀ ਹੈ। ਬੱਲੇ 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 ਹਾਸੇ ਚਾਰੇ ਪਾਸੇ ਵਿੱਚ ਮੈਂ ਹਾਂ ਚਾਇਆ ਸ਼ੌਂਕੀ, ਮੇਰੇ ਨਾਲ ਹਰਮਨ ਹੈ, ਪਰ ਮੈਨੂੰ ਲੱਗਦਾ ਹੈਗਾ ਕਿ ਆ ਚਵਲ ਨਾਲ ਜਿਹੜੀ ਰੇੜੀ ਹੈ ਸਹੀ ਲੱਗੀ ਨਹੀਂ ਮੈਨੂੰ। ਕੀ ਮਤਲਬ ਹੈ ਤਾਇਆ? ਮਤਲਬ ਕੀ ਸੀਗਾ ਕਿ ਮੈਨੂੰ ਕਿਸੇ ਨੇ ਬਤਾ ਪਿਆ ਆਟਾ, ਮੈਨੂੰ ਲੱਗਦਾ ਨਸ਼ਾ ਕਰਾਤਾ ਨਾ। ਬੰਦਾ ਪੁੱਛੇ, ਦੇਖੋ ਕੋਲਡ ਡਰਿੰਕ ਦੇ ਵਿੱਚ ਅਕਸਰ ਮੈਂ ਵੀ ਕਈ ਵਾਰੀ ਅਲਕੋਹਲ ਮਿਕਸ ਕਰਕੇ ਪੀਤੀ ਆ ਟਾਈ ਤੋਂ ਬਚਣ ਵਾਸਤੇ। ਉਹ ਟੇਸਟ ਪਤਾ ਲੱਗਦਾ ਹੈ, ਤੇ ਜੇ ਮੇਰੀ ਕੋਕਾ ਕੋਲਾ ਚ ਕੁਝ ਮਿਕਸ ਕਰਕੇ ਜਾਊਗਾ ਮੈਨੂੰ ਪਤਾ ਲੱਗ ਜਾਊਗਾ ਨਾ। ਗੱਲ ਤਾਂ ਸਹੀ ਹੈ। ਇਹ ਰੋਟੀ ਨੂੰ ਚੋਚੀ ਕਹਿੰਦੇ ਨੇ, ਤਾਂ ਕਹਿੰਦੇ ਨੇ ਉੱਡਣ ਵਾਸਤੇ ਲੋਕਾਂ ਨੂੰ ਹੱਥ ਤੇ ਪੈਰ ਤੇ ਪਤਾ ਨਹੀਂ ਕੀ ਕੀ ਚਾਹੀਦਾ ਹੁੰਦਾ, ਮੈਨੂੰ ਸਭ ਪਤਾ ਨਹੀਂ। ਉਹ ਡਾਇਲੌਗ ਸੀਗਾ ਨਾ, ਜੋਰਾ 10 ਨੰਬਰੀ ਹੈ ਨਾ, ਮਤਲਬ ਆਹ 10 ਨੰਬਰੀ ਗੱਲ ਹੀ ਕਰਦੀ। ਪਤਾ ਨਹੀਂ ਤਾਇਆ, ਪਰ ਚਰਚਾ ਬੜੀ ਛਿੜੀ ਹੋਈ ਹੈ, ਕਹਿੰਦੇ ਵੀ ਕਾਫੀ ਜਣੇ ਇਸ ਬਾਰੇ ਚ ਸੋਚ ਵਿਚਾਰ ਰਹੇ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਤਾਇਆ ਮੈਂ ਤਾਂ ਸੁਣਿਆ ਕੱਲ ਮਨੀਸ਼ ਤਿਵਾੜੀ ਹੋਰਾਂ ਨਾਲ ਬਹੁਤ ਮਾੜੀ ਹੋਈ। ਕੀ ਹੋਇਆ? ਤਾਇਆ ਉਹ ਗਏ ਸੀ ਭਾਟਾਂ ਕਲਾਂ ਦੇ ਵਿੱਚ। ਅੱਛਾ। ਉੱਥੇ ਰੱਖੜੇ ਸੀ, ਮਤਲਬ ਵਿਕਾਸ ਕਾਰਜਾਂ। ਤੈਨੂੰ ਪਤਾ ਅੱਜ ਕੱਲ ਵੋਟਾਂ ਆ ਰਹੀਆਂ ਨੇ। ਅੱਛਾ ਅੱਛਾ। ਵਿਕਾਸ ਮਤਲਬ ਜਿਹੜਾ ਕਹਿੰਦੇ ਕੋਨਿਆਂ ਦੇ ਵਿੱਚ ਵੀ ਕਿਤੇ ਪਿਆ ਨਾ, ਉਹ ਵੀ ਕੱਢ ਕੇ ਕਰ ਦਿਆਂਗੇ। ਅੱਛਾ। ਤੇ ਇਸ ਲਈ ਉਹ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਭਾਟਾਂ ਕਲਾਂ ਚ ਗਏ ਸੀ ਮਨੀਸ਼ ਤਿਵਾੜੀ। ਅੱਛਾ। ਉੱਥੇ ਕਹਿੰਦੇ ਕਿਸਾਨਾਂ ਨੇ ਘੇਰ ਲਿਆ। ਅੱਛਾ। ਕਾਲੀਆਂ ਝੰਡੀਆਂ ਦਿਖਾਈਆਂ। ਚਲੋ ਸ਼ੁਕਰ ਕਰੋ ਝੰਡੀਆਂ ਵਿਖਾਈਆਂ। ਕਿਤੇ ਮੈਂ ਕਹਿੰਦਾ ਜੇ ਕਿਤੇ ਉਹ ਦਿੱਲੀ ਦਾ ਯੁੱਗ ਪੁਰਸ਼ ਨਹੀਂ ਹੈ, ਹੈ ਨਾ, ਨਾਮ ਸਮਝ ਗਈ ਮੈਂ ਕਿਹਦੀ ਗੱਲ ਕਰ ਰਿਹਾ, ਹੈ ਨਾ। ਉਹ ਕਿਤੇ ਏਦਾਂ ਜਾਂਦਾ ਨਾ, ਸ਼ੁਕਰ ਕਰੋ ਉਹ ਢੀਕੇ ਚੜਿਆ, ਉਹ ਤੇ ਮੂੰਹ ਤੇ ਕਾਲਕ ਲਾ ਦੇਣੀ ਸੀ। ਅੱਗੇ 2-4 ਵਾਰ ਲੱਗ ਵੀ ਚੁੱਕੀ ਹੈ। ਨਹੀਂ ਪਰ ਉਹ ਤਾਂ ਪਤਾ ਨਹੀਂ ਤਾਇਆ। ਪਰ ਮਨੀਸ਼ ਤਿਵਾੜੀ ਦੀ ਜੇ ਗੱਲ ਕਰੀਏ, ਕਹਿੰਦੇ ਜਿਹੜੇ ਪੰਜਾਬ ਦੇ ਲੋਕ ਇਸ ਵੇਲੇ ਕਾਂਗਰਸ ਤੋਂ ਵੀ ਬਹੁਤ ਦੁਖੀ ਹੈ। ਉਹ ਕਹਿੰਦੇ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਬੋਲੀ ਤਾਂ ਕਾਂਗਰਸ ਵੀ ਨਹੀਂ, ਉਦਾਂ ਵਿਰੋਧੀ ਧਿਰ। ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਲੋਕ ਇਸ ਰਾਜਤੰਤਰ ਤੋਂ ਹੀ ਦੁਖੀ ਨੇ, ਕਿਉਂਕਿ ਦੇਖੋ ਜੀ ਉਹ ਕਹਾਵਤ ਹੈਗੀ ਹੈ ਕਿ ਨੇਤਾ ਕੁਛ ਨਹੀਂ ਦੇਤਾ, ਹੈ ਨਾ, ਉਹ ਬਸ ਲੇਤਾ ਹੈ ਨਾ। ਹੁਣ ਤੁਸੀਂ ਇੱਕ ਬੋਤਲ ਦੇਖਦੇ ਹੈਗੇ ਹੋ ਜਿਹਦੀ ਕੀਮਤ ਨਾਰਮਲੀ ਬਾਜ਼ਾਰ ਚ 650 ਤੋਂ 800 ਰੁਪਇਆ ਹੁੰਦੀ ਹੈ, ਉਹ ਤੁਹਾਨੂੰ ਫ੍ਰੀ ਮਿਲਦੀ ਹੈ। ਤੁਸੀਂ 800 ਰੁਪਇਆ ਉਹ ਲੈ ਕੇ ਨਾਲ 500-700 ਹੱਥੋਂ ਲੈ ਕੇ ਚਲੋ ਚਿਕਨ ਬਣ ਜੂਗਾ, ਅੱਜ ਵੋਟਾਂ ਪਾਉਂਦੇ ਹੋ ਮੁਰਗੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਜਦੋਂ ਕਿਤੇ ਸਿਆਣੀ ਗੱਲ ਕਰਦੇ ਨਾ, ਸੌਂ ਲੱਗੇ ਸ਼ੱਕ ਬੜਾ ਹੁੰਦਾ। ਕਾਹਦਾ? ਵੀ ਤੂੰ ਤਾਂ ਆਇਆ ਹੀ ਹੈ। ਮੈਂ ਤਾਂ ਆਇਆ ਹੀ ਹਾਂ, ਦੱਸ ਮੈਂ ਤੈਨੂੰ ਸਲਵਾਰ ਕਮੀਜ਼ ਚ ਬੈਠੀ ਟਾਈ ਲੱਗ ਰਹੀ। ਚੱਲ ਫਿਰ ਕੋਈ ਗਾਣਾ ਸੁਣਾ। ਹੈ ਗਾਣਾ ਸੁਣੋ। मेरे सामने वाली खिड़की में एक चांद का टुकड़ा रहता। सामने नहीं सामने वाली। ਸਾਡੇ ਸਾਹਮਣੇ ਰਹਿੰਦੀ। ਮੈਨੂੰ ਲੱਗਿਆ ਸੀ ਸ਼ਾਇਦ ਜਿੱਦਾਂ ਕਹਿੰਦੇ ਅੱਗੇ ਆਊਗਾ ਮੇਰੇ ਮਹਿਬੂਬ। ਲੈ ਉਹ ਵੀ ਸੁਣ ਲੈ। ਉਹ ਮੈਂ ਬਹੁਤ ਗਾਇਆ। ਮੈਂ ਜੈਕਲੀਨ ਨੇ ਡਿਊਟ ਕੀਤਾ ਇੱਥੇ। ਆਉਣ ਦਿਓ। ਮੇਰੇ ਮਹਿਬੂਬ ਕयामत होगी आज रुशवा तेरी गलियों में मोहब्बत होगी टन 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 मेरी नजरें तो गिला करती हैं। अगे गाना मैनू थोड़ा भुल गया, गलत गाया ਤੇ ਫਿਰ ਬਹੁਤ ਕੁਝ ਕਰਨਾ। ਸਿਹਤ ਵਾਸਤੇ ਮੈਂ ਤੇ ਕਹਿੰਦਾ ਪਿਆਵਾਂ ਕਿ ਮੂਲੀਆਂ ਦੀ ਚਟਨੀ ਖਾਓ, ਉਹ ਵੀ ਬੜੀ ਸਵਾਦ ਹੁੰਦੀ ਹੈ। ਮੂਲੀਆਂ ਦੀ ਚਟਨੀ? ਮੂਲੀ ਅੱਛੀ ਹੈ। ਦੇਖੋ ਨਹੀਂ ਮੂਲੀ ਹੁੰਦੀ ਤਾਂ ਅੱਛੀ ਹੈ, ਪਰ ਚਟਨੀ ਕਿਹੜੀ ਹੁੰਦੀ ਹੈ ਮੂਲੀਆਂ ਦੀ? ਦੇਖ ਮੂਲੀ ਨੂੰ ਤੁਸੀਂ ਕੱਦੂਕਸ਼ ਕਰ ਲੈਣਾ। ਕੱਦੂਕਸ਼ ਕਰਕੇ ਤੁਸੀਂ ਉਹਨੂੰ ਘੋਟ ਲਓ। ਤੇ ਉੱਥੇ ਮੈਂ ਕਿਹਾ ਮਸਾਲੇ ਪਾ ਕੇ ਵੰਨ ਸਵੰਨੇ ਚਟਨੀ ਬਣਾਓ ਜੀ।
ਆਏ ਆਏ ਹੋਏ ਮੂਲੀਆਂ ਦੀ ਚਟਨੀ ਮੈਂ ਕਹਿੰਦਾ ਓਹ ਮਜ਼ਾ ਆਂਦਾ ਕਿਤੇ ਉਦਾਂ ਮੂਲੀ ਤੁਹਾਨੂੰ ਨਹੀਂ ਖਾਦੀ ਜਾਂਦੀ ਪਰ ਚਟਨੀ ਬਣਾ ਕੇ ਖਾਓਗੇ ਤੇ ਬਹੁਤ ਮਜ਼ਾ ਆਂਦਾ। ਬਾਕੀ ਤੂੰ ਕਿਹੜੀ ਹੈਲਥ ਟਿਪ ਲੈ ਕੇ ਆਈ? ਮੈਂ ਤਾਂ ਹੈਲਥ ਟਿਪ ਨਹੀਂ ਲੈ ਕੇ ਆਈ, ਮੈਂ ਇੱਕ ਰਿਸਰਚ ਪੜ੍ਹ ਕੇ ਆਈ ਹਾਂ। ਅੱਛਾ ਅਸਲ ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਅੱਛਾ ਜਿਹਦੇ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਲੋਕ ਕੋਵਿਡ ਦੇ ਨਾਲ ਸੰਕਰਮਿਤ ਹੋਏ ਸੀ, ਐਂਟੀਬਾਡੀਜ਼ ਤੇ ਇਮਿਊਨਿਟੀ ਜਿਹੜੀ ਹੈ 6 ਮਹੀਨਿਆਂ ਤੋਂ 1 ਸਾਲ ਦੇ ਲਈ ਸਥਿਰ ਰਹਿੰਦੀ ਹੈ ਅੱਛਾ। ਔਰ ਟੀਕੇ ਲਾਉਣ ਵੇਲੇ ਉਹਨਾਂ ਨੂੰ ਹੋਰ ਵੀ ਜਿਹੜੀ ਚੰਗੀ ਸੁਰੱਖਿਆ ਉਹ ਮਿਲਦੀ ਹੈ। ਜੇ ਮਤਲਬ ਕਿ ਜਿਹਨੂੰ ਕਰੋਨਾ ਹੋਇਆ ਸੀ ਹਾਂ ਉਹ ਠੀਕ ਹੋ ਗਿਆ, ਉਹਨੂੰ ਟੀਕਾ ਲਵਾ ਲਿਆ। ਮਤਲਬ ਜਦੋਂ ਕਰੋਨਾ ਹੋਇਆ ਸੀ ਉਹ ਠੀਕ ਹੋ ਗਿਆ, ਉਸ ਤੋਂ ਬਾਅਦ 6 ਮਹੀਨੇ ਤੋਂ ਸਾਲ ਤੱਕ ਉਹਦੀ ਇਮਿਊਨਿਟੀ ਆਲਰੇਡੀ ਬਹੁਤ ਜ਼ਿਆਦਾ ਮਜ਼ਬੂਤ ਰਹਿੰਦੀ ਹੈ ਤੇ ਜੇ ਟੀਕਾ ਲਵਾ ਲਿਆ ਤੇ ਜੇ ਟੀਕਾ ਲਵਾ ਲਿਆ ਤਾਂ ਫਿਰ ਉਹਨੂੰ ਬਹੁਤ ਜ਼ਿਆਦਾ ਚੰਗਾ ਉਹਦਾ ਰਿਜ਼ਲਟ ਮਿਲਦਾ ਫਿਰ ਅੰਬੂਜਾ ਸੀਮੈਂਟ ਬਣ ਗਈ ਮੈਂ ਦੀ। ਹਾਂ ਇਹ ਦੀਵਾਰ ਟੁੱਟੇਗੀ ਨਹੀਂ। ਕਹਿੰਦੇ ਵੀ ਉਹਨਾਂ ਇਮਿਊਨਿਟੀ ਲੰਬੀ ਹੋ ਸਕਦੀ ਹੈ। ਅੱਛਾ ਹੁਣ ਜਿਵੇਂ ਮੈਨੂੰ ਕਰੋਨਾ ਨਹੀਂ ਹੋਇਆ ਸੀ ਤੇ ਮੈਂ ਟੀਕਾ ਲਵਾ ਲਿਆ, ਮਤਲਬ ਮੇਰੀ ਵੀ ਮਜ਼ਬੂਤ ਹੋ ਗਈ ਹੈ। ਹਾਂ ਟੀਕੇ ਨਾਲ ਤਾਂ ਵੈਸੇ ਹੀ ਕਹਿੰਦੇ ਵੀ ਇਮਿਊਨਿਟੀ ਮਜ਼ਬੂਤ ਕਰਨ ਦੇ ਲਈ ਹੁਣ ਮਤਲਬ ਆਏ ਕਹਿਣ ਕਿ ਕਰੋਨਾ ਮਤਲਬ ਹਾਂ ਤੋੜ ਕੇ ਖਾ ਜਾ ਉਹਨੂੰ ਮੈਂ। ਇੰਨੀ ਵੀ ਗੱਲ ਨਹੀਂ ਜਿੱਡੀ ਫੀਲਿੰਗ ਚੱਕ ਜਾਣਾ ਹੁੰਦਾ ਨਹੀਂ ਹੈ। ਤੂੰ ਕਹਿੰਦਾ ਮਜ਼ਬੂਤ ਹੋ ਜਾਂਦੀ ਹੈ। ਐਡੀ ਵੀ ਨਹੀਂ ਫਿਰ ਹੁੰਦੀ, ਮਤਲਬ ਜੇ ਉਹ ਕਹਿੰਦੇ ਬਨੈਣ ਪਾ ਕੇ ਬੰਦੇ ਕੁੱਟਣਾ ਬੰਦਾ ਮਾਰ ਜਾਂਦੇ ਆ ਬੰਦੇ, ਮਤਲਬ ਗੱਲ ਨਹੀਂ ਬਣੀ। ਨਾ ਗੱਲ ਨਹੀਂ ਬਣੀ। ਇਹ ਬਨੈਣ ਪਾਰਟੀ ਹੈਗੀ ਹੈ, ਇਹ ਬਨੈਣ ਪਾਟ ਗਈ। ਨਹੀਂ ਬਨੈਣ ਪਾਟ ਗਈ, ਇਹ ਪੱਕਾ ਲੱਗਦਾ ਕੇਲੇ ਚੱਕ ਦਾ ਫੜਿਆ ਗਿਆ ਮੈਂ ਇਹ ਬੰਦਾ। ਕਹਿਣਾ ਸੀ ਕਿ ਜੇ ਉਹ ਦਿਖਾਉਂਦੇ ਵੀ ਇੱਕ ਬਨੈਣ ਪਾ ਕੇ ਬੰਦਾ 6 ਬੰਦੇ ਮਾਰੀ ਜਾਂਦਾ ਤੇ ਹੁਣ ਬਨੈਣ ਤੇ ਥੋੜੀ ਤਾਕਤ ਹੈ। ਅੱਛਾ ਪਾਗਲ ਹੀ ਬਣਾਉਂਦੇ ਆ। ਨਹੀਂ ਆਹੋ ਉਹ ਵੀ ਗੱਲ ਤੇਰੀ ਸਹੀ ਹੈ। रूपा फ्रंट लाइन ये आराम का मामला है। ਅੱਛਾ ਵੈਸੇ ਗੱਲ ਹੈ ਤੂੰ ਬਨੈਣ ਦੀ ਗੱਲ ਕੀਤੀ, ਇੱਕ ਬਨੈਣ ਦੀ ਮਸ਼ਹੂਰੀ ਸਣੀ ਜੋ ਲੰਮੀ ਕੀਤੀ ਸੀ ਕਿਹੜੀ? ਲਕਸ ਕੋਜੀ ਵਾਲੀ। ਹਾਂ ਮੈਂ ਕਹਿੰਦਾ ਉਹ ਤੇ ਡੋਲੇ ਵਿਖਾਂਦਾ ਹੈ, ਕਿਤੇ ਪਾਕਿਸਤਾਨ ਜਾ ਕੇ ਨਲਕਾ ਉਖਾੜਦਾ, ਕਦੇ ਕੁਛ ਹੈ ਨਾ। ਹੁਣ ਗੁਰਦਾਸਪੁਰ ਵਾਲੇ ਲੱਭਦੇ ਫਿਰਦੇ ਨੇ। ਦੇਖੋ ਜੀ ਉਹਨੇ ਪਾਕਿਸਤਾਨ ਜਾ ਕੇ ਨਲਕਾ ਉਖਾੜਿਆ, ਹੁਣ ਗੁਰਦਾਸਪੁਰ ਵਾਲੇ ਉਹਨੂੰ ਉਖਾੜਨ ਨੂੰ ਫਿਰਦੇ ਪਏ। ਹਾਂ ਕਹਿੰਦੇ ਪੋਸਟਰ ਲਾਏ ਸੀ ਪਿਛਲੇ ਦਿਨੀ। ਅੱਛਾ ਬੇਗਮ ਹੈ। अच्छा हाँ लेकिन पापा मैं तो आना चाहता हूँ, लेकिन कोरोना की वजह से मैं आ नहीं पा रहा हूँ। पापा मैं क्या करूँ पापा? बेटे तेरी हरकतों पे मैं यही बोलूँगा बेटे तू मर। यही मेरे सामने गल होनी। चल चलिए ताया चलते हैं ते कल आने। मैं टीका लवाया वा, थोड़ा जब मैं रेस्ट कर लवा ते गुनगे दुद्धू दे विच मैं हल्दी पा के पीऊंगा। टर्मरिक मिल्क। हाँ हल्दी दुद्धू पीना आज मैं। या बाय बाय मिस मी।